ਜਿਹੜਾ ਕਸ਼ਮੀਰੀ ਸਟੂਡੈਂਟਸ ਦੇ ਉੱਤੇ ਵਿਦਿਆਰਥੀਆਂ ਦੇ ਉੱਤੇ ਹਮਲੇ ਹੋ ਰਹੇ ਹੈ ਇਹ ਨਜਾਇਜ਼ ਹੈ ਕਿਉਂ ਕਰਕੇ ਕਸ਼ਮੀਰੀਆਂ ਦਾ ਤਾਂ ਇਹਦੇ ਵਿੱਚ ਹੱਥ ਹੈ ਹੀ ਨਹੀਂ ਹੈ। ਕਸ਼ਮੀਰ ਦੇ ਪਹਿਲਗਾਮ ਵਿੱਚ ਵਾਪਰੀ ਘਟਨਾ ਦਾ ਪ੍ਰਭਾਵ ਦੇਸ਼ ਭਰ ਵਿੱਚ ਰਹਿੰਦੇ ਕਸ਼ਮੀਰੀਆਂ ਤੇ ਪਿਆ ਹੈ। ਪਿਛਲੇ 2 ਦਿਨਾਂ ਤੋਂ ਲਗਾਤਾਰ ਕਸ਼ਮੀਰੀ ਲੋਕਾਂ ਖਾਸ ਕਰ ਕਸ਼ਮੀਰ ਤੋਂ ਬਾਹਰ ਪੜ੍ਹ ਰਹੇ ਵਿਦਿਆਰਥੀਆਂ ਤੇ ਹਮਲੇ ਹੋ ਰਹੇ ਹਨ। ਬੀਤੇ ਦਿਨ ਡੇਰਾਬੱਸੀ ਤੋਂ ਅਜਿਹੀ ਘਟਨਾ ਸਾਹਮਣੇ ਆਈ ਸੀ ਜਿੱਥੇ ਅਦਾਰੇ ਵਿੱਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਤੇ ਅਣਪਛਾਤਿਆਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਮਦਦ ਲਈ ਅੱਗੇ ਆਉਂਦੀ ਹੈ ਤੇ ਇਸ ਮੌਕੇ ਸਾਨੂੰ ਇਹਨਾਂ ਵਿਦਿਆਰਥੀਆਂ ਦਾ ਹਰ ਸੰਭਵ ਢੰਗ ਨਾਲ ਸਹਿਯੋਗ ਦੇਣਾ ਚਾਹੀਦਾ ਹੈ। ਜਿਹੜਾ ਕਸ਼ਮੀਰੀ ਸਟੂਡੈਂਟਸ ਦੇ ਉੱਤੇ ਵਿਦਿਆਰਥੀਆਂ ਦੇ ਉੱਤੇ ਹਮਲੇ ਹੋ ਰਹੇ ਹੈ ਇਹ ਨਜਾਇਜ਼ ਹੈ ਕਿਉਂ ਕਰਕੇ ਕਸ਼ਮੀਰੀਆਂ ਦਾ ਤਾਂ ਇਹਦੇ ਵਿੱਚ ਹੱਥ ਹੈ ਹੀ ਨਹੀਂ ਹੈ ਤੇ ਨਾ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ ਨੇ ਦੱਸਿਆ ਹੈਗਾ ਕਿ ਜੇ ਕਸ਼ਮੀਰੀਆਂ ਦਾ ਹੱਥ ਹੈਗਾ ਤੇ ਕਸ਼ਮੀਰ ਇੱਕ ਇੰਡੀਆ ਦਾ ਹਿੱਸਾ ਹੈ। ਉਹਨਾਂ ਭਾਰਤ ਸਰਕਾਰ ਤੇ ਵਰਦਿਆਂ ਕਿਹਾ ਕਿ ਕਸ਼ਮੀਰ ਵਿੱਚ ਵਾਪਰੀ ਇਸ ਘਟਨਾ ਨਾਲ ਕਸ਼ਮੀਰੀਆਂ ਦਾ ਕੋਈ ਸਬੰਧ ਨਹੀਂ ਹੈ। ਬੀਜੇਪੀ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਭਾਰਤ ਇੱਕ ਹੈ, ਪਰ ਕਸ਼ਮੀਰੀਆਂ ਨਾਲ ਅਜਿਹਾ ਸਲੂਕ ਕਰਕੇ ਉਹਨਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਢੰਗ ਨਾਲ ਇਹ ਹਮਲੇ ਹੋ ਰਹੇ ਹਨ ਤੇ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ, ਇਸ ਤੋਂ ਲੱਗਦਾ ਹੈ ਕਿ ਭਾਰਤ ਸਰਕਾਰ ਨੂੰ ਕੇਵਲ ਕਸ਼ਮੀਰ ਦੀ ਜ਼ਮੀਨ ਨਾਲ ਪਿਆਰ ਹੈ, ਨਾ ਕਿ ਕਸ਼ਮੀਰ ਦੇ ਵਸਿੰਦਿਆਂ ਨਾਲ। ਉਹਨਾਂ ਕਿਹਾ ਕਿ ਸਿੱਖ ਕੌਮ ਪਹਿਲਾਂ ਵੀ ਨਿਰਦੋਸ਼ਾਂ ਦੀ ਰੱਖਿਆ ਕਰਦੀ ਆਈ ਹੈ ਤੇ ਹੁਣ ਵੀ ਕਰੇਗੀ। ਉਹਨਾਂ ਸਮੂਹ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਕਿ ਹਾਲਾਤ ਠੀਕ ਹੋਣ ਤੱਕ ਜਿੱਥੇ ਵੀ ਅਜਿਹੀ ਘਟਨਾ ਵਾਪਰਦੀ ਹੈ ਉੱਥੇ ਜਾ ਕੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਉਹਨਾਂ ਨੂੰ ਸੁਰੱਖਿਅਤ ਉਹਨਾਂ ਦੇ ਘਰ ਪਹੁੰਚਾਇਆ ਜਾਵੇ। ਤੇ ਕਹਾਵਤ ਤੁਸੀਂ ਸੁਣੀ ਹੋਊਗੀ, ਕਸ਼ਮੀਰ ਟੂ ਕੰਨਿਆਕੁਮਾਰੀ ਇੰਡੀਆ ਇੱਕ ਹੈ। ਤੇ ਜੇ ਇੰਡੀਆ ਦਾ ਇਹ ਅਣਟੁੱਟਵਾਂ ਭਾਗ ਹੈਗਾ ਤਾਂ ਫਿਰ ਇਹ ਕਸ਼ਮੀਰੀਆਂ ਦੇ ਉੱਤੇ ਇਹੋ ਜਿਹਾ ਜ਼ੁਲਮ ਕਰਨਾ ਬੱਚਿਆਂ ਦੇ ਉੱਤੇ ਇਹ ਤਾਂ ਬਹੁਤ ਨਜਾਇਜ਼ ਹੈ। ਤੇ ਇਹ ਤਾਂ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਬਿਲਕੁਲ ਇਹਦੇ ਤੇ ਸਖਤੀ ਕਰਨੀ ਚਾਹੀਦੀ ਹੈ ਕਿ ਜੇ ਕਸ਼ਮੀਰ ਤੁਸੀਂ ਕਹਿੰਦੇ ਹੋ ਕਿ ਸਾਡਾ, ਇਹਦਾ ਮਤਲਬ ਹੈ ਕਿ ਤੁਹਾਨੂੰ ਕਸ਼ਮੀਰ ਦੀ ਧਰਤੀ ਚੰਗੀ ਲੱਗਦੀ ਹੈ ਪਰ ਕਸ਼ਮੀਰ ਦੇ ਵਸਿੰਦੇ ਚੰਗੇ ਨਹੀਂ ਲੱਗਦੇ। ਤੇ ਜਿੰਨਾ ਚਿਰ ਤੁਹਾਨੂੰ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਵਸਿੰਦੇ ਨਹੀਂ ਚੰਗੇ ਲੱਗਣਗੇ ਤੇ ਫਿਰ ਤੁਸੀਂ ਹੱਕ ਕਿਵੇਂ ਰੱਖੋਗੇ ਕਸ਼ਮੀਰ ਦੀ ਧਰਤੀ ਤੇ? ਗੱਲ ਤਾਂ ਇੱਥੋਂ ਤੱਕ ਆਊਗੀ। ਸੋ ਸੈਂਟਰ ਦੀ ਸਰਕਾਰ ਨੂੰ ਬਿਲਕੁਲ ਰੱਖਿਆ ਕਰਨੀ ਚਾਹੀਦੀ ਹੈ। ਪਿਛਲੀ ਵਾਰੀ ਵੀ ਇਸ ਤਰ੍ਹਾਂ ਵਾਲੇ ਤੇ ਇੱਥੇ ਫਸਾਦ ਹੋਏ ਸੀਗੇ, ਫਿਰ ਜਿਹੜੇ ਸਾਡੇ ਪ੍ਰਧਾਨ ਹੈਗੇ ਹਰਜੀਤ ਸਿੰਘ ਵਿਰਕ ਹਰਿਆਣੇ ਦੇ, ਉਹਨਾਂ ਨੇ ਜਾ ਕੇ ਸਾਂਭੇ ਤੇ ਉਹਨਾਂ ਨੂੰ ਕਸ਼ਮੀਰ ਤੱਕ ਵੀ ਪਹੁੰਚਾਇਆ। ਅੱਜ ਵੀ ਕਸ਼ਮੀਰੀ ਜਿਹੜੇ ਹੈਗੇ ਹੈ ਹਰਜੀਤ ਸਿੰਘ ਵਿਰਕ ਦੀ ਬਹੁਤ ਕਦਰ ਕਰਦੇ ਹੈ, ਸਤਿਕਾਰ ਕਰਦੇ ਹੈ ਕਿ ਸਾਡੇ ਬੱਚੇ ਤੁਸੀਂ ਪਹਿਲਾਂ ਜਦੋਂ ਵਿਪਤਾ ਪਈ ਹੈ ਉਦੋਂ ਬਚਾਏ ਹੈ। ਤੇ ਸਾਡੇ ਗੋਬਿੰਦਗੜ੍ਹ ਵੀ ਇਹ ਕਸ਼ਮੀਰੀ ਬੱਚਿਆਂ ਨੂੰ ਤੰਗ ਕੀਤਾ ਗਿਆ ਸੀ ਪਰ ਸਾਡੀ ਪਾਰਟੀ ਨੇ ਇੱਕਦਮ ਉੱਥੇ ਪਹੁੰਚ ਕੇ ਉਹਨਾਂ ਦੀ ਰੱਖਿਆ ਕੀਤੀ ਸੀ। ਤੇ ਮੈਂ ਸਾਰੇ ਭਾਈਚਾਰੇ ਨੂੰ, ਸਾਰੀ ਕੌਮ ਨੂੰ ਕਹਿੰਦਾ ਹੈ ਕਿ ਜਿੱਥੇ ਜਿੱਥੇ ਵੀ ਇਹ ਫਸਾਦ ਕਸ਼ਮੀਰੀਆਂ ਨਾਲ ਹੋ ਰਹੇ ਹੈ ਉੱਥੇ ਜਾ ਕੇ ਹਟਾਉਣਾ ਚਾਹੀਦਾ ਹੈ, ਮਲਮ ਪੱਟੀ ਲਾਉਣੀ ਚਾਹੀਦੀ ਹੈ। ਜੇ ਉਹਨਾਂ ਨੇ ਰੋਟੀ ਨਹੀਂ ਖਾਧੀ ਉਹਨਾਂ ਨੂੰ ਰੋਟੀ ਖਵਾਓ ਤੇ ਉਹਨਾਂ ਨੂੰ ਆਰਾਮ ਦੇ ਨਾਲ, ਜਿੰਨਾ ਚਿਰ ਚੈਨ ਨਹੀਂ ਆਉਂਦੀ ਉਹਨਾਂ ਚਿਰ ਉਹਨਾਂ ਨੂੰ ਆਪ ਆਪਣੀਆਂ ਗੱਡੀਆਂ ਦੇ ਉੱਤੇ ਕਸ਼ਮੀਰ ਛੱਡ ਕੇ ਆਓ ਜਿੱਥੇ ਉਹਨਾਂ ਦਾ ਵਾਲ ਵੀ ਵਿੰਗਾ ਨਾ ਹੋ ਸਕੇ। ਇਹ ਸਿੱਖ ਹਮੇਸ਼ਾ ਕਰਦੇ ਰਹੇ ਹੈ ਤੇ ਮੈਂ ਆਸ ਕਰਦਾ ਹੁਣ ਵੀ ਸਾਡੀ ਨਸਲ ਉਹੀ ਹੈ ਤੇ ਅਸੀਂ ਬਿਲਕੁਲ ਇਹਨਾਂ ਦੀ ਰੱਖਿਆ ਕਰਾਂਗੇ ਜਿਵੇਂ ਪਹਿਲਾਂ ਅਸੀਂ ਕਰਦੇ ਰਹੇ ਹਾਂ।